ਤੇ ਅਮਰੀਕਾ ਨੂੰ ਤੇ ਆਪਣੇ ਕਾਗਜ਼ਾਂ 'ਚ ਕੱਢ ਛੱਡੋ, ਕਿਉਂਕਿ ਅਮਰੀਕਾ ਨੇ ਪੇਪਰ ਨਹੀਂ ਤੁਹਾਨੂੰ ਦੇਣੇ ਕਿਸੇ ਸੂਰਤ ਕਿ ਜਿਹੜਾ 6 ਸਾਲਾਂ ਬਾਅਦ ਤੁਹਾਨੂੰ ਪਾਸਪੋਰਟ ਦੇ ਸਕੇ। 5 ਸਾਲਾਂ ਬਾਅਦ ਹੀ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰ ਸਾਨੂੰ ਆਮਦਨ ਦਾ ਜ਼ਰੀਆ ਸਾਡਾ ਬਣੇ। ਜੀ ਅਸਲਾਮ ਵਾਲੇਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਸ਼ੁਰੂ ਕਰਨੇ ਅੱਲਾ ਦਾ ਨਾਮ ਲੈ ਕੇ ਰਾਜਾ ਸਾਹਿਬ ਵਾਪਸ ਆਏ ਨੇ ਕੈਨੇਡਾ ਤੋਂ। ਇਹਨਾਂ ਕੋਲ ਪੁੱਛ ਰਹੇ ਆ ਕੀ ਫਰਕ ਹੈ ਕੈਨੇਡਾ ਔਰ ਅਮਰੀਕਾ ਦੇ ਵਿੱਚ, ਕਿਸ ਤਰ੍ਹਾਂ ਗਏ, ਕੀ ਪਰੇਸ਼ਾਨੀਆਂ ਹੋਈਆਂ। ਜੀ ਰਾਜਾ ਸਾਹਿਬ। ਵਾਲੇकुम अस्सलाम वरहमतुल्लाहि वबरकातुहू। ਕੀ ਫਰਕ ਨਜ਼ਰ ਆਇਆ ਅਮਰੀਕਾ ਤੇ ਕੈਨੇਡਾ ਦੇ ਵਿੱਚ? ਦੇਖੋ ਜੀ, ਮੈਂ ਤੇ ਸਟਾਰਟ ਤੋਂ ਚਲੋ ਸ਼ੁਰੂ ਕਰਨਾ। ਜਿਸ ਟਾਈਮ ਇੱਥੋਂ ਗਿਆ ਆ, ਜੀ ਫਸਟ ਟਾਈਮ ਜਾ ਰਿਹਾ ਸੀ ਕੈਨੇਡਾ ਦੇ ਵਿੱਚ, ਤੇ ਇੱਕ ਤੇ ਇਮੀਗ੍ਰੇਸ਼ਨ ਬੜੀ ਆਸਾਨ ਹੀ, ਕਿਉਂਕਿ ਅਮਰੀਕਾ ਤੋਂ ਜਾ ਰਿਹਾ ਸੀ ਕੈਨੇਡਾ ਦੀ ਤਰਫ, ਤੇ ਕੋਈ ਇਤਨੀ ਮੁਸ਼ਕਲ ਵਗੈਰਾ ਕੋਈ ਮਸਲਾ ਨਹੀਂ ਬਣਿਆ। ਤੇ ਇਮੀਗ੍ਰੇਸ਼ਨ ਲਾਜ਼ਮੀ ਹੋਈ ਹੈ, ਲੇਕਿਨ ਜੋ ਜਿਸ ਟਾਈਮ ਕੈਨੇਡਾ ਦੇ ਵਿੱਚ ਟੋਰਾਂਟੋ 에ਅਰਪੋਰਟ ਤੇ ਜਾ ਕੇ ਟਲਿਆ, ਤੇ ਉੱਥੇ ਬੜਾ ਅੱਛਾ ਜਿਹਾ ਸਿਸਟਮ ਲੱਗਿਆ, ਮਸ਼ੀਨਾਂ ਲੱਗੀਆਂ ਨੇ, ਤੁਸੀਂ ਆਪਣਾ ਪਾਸਪੋਰਟ ਰੱਖਦੇ ਹੋ, ਮਸ਼ੀਨ ਦੇ ਵਿੱਚ ਕੁਐਸਚਨ ਵਗੈਰਾ ਕੁਝ ਫਿਲ ਕਰਨੇ ਪੈਣੇ ਨੇ, ਦੱਸਣਾ ਪੈਣਾ ਕਿੱਥੋਂ ਆ ਰਹੇ ਹੋ, ਕੋਈ ਨਹੀਂ, ਕਿਤਨੇ ਦਿਨ ਤੁਸੀਂ ਕੈਨੇਡਾ ਦੇ ਵਿੱਚ ਸਟੇ ਕਰੋ ਦਿਓ, ਤੇ ਓਕੇ ਕਰਦੇ ਹੋ ਤੇ ਤੁਹਾਡੀ ਇੱਕ ਛੋਟੀ ਜਿਹੀ ਪਰਚੀ ਨਿਕਲ ਆਉਂਦੀ, ਉਹੀ ਪਰਚੀ ਇਮੀਗ੍ਰੇਸ਼ਨ ਅਫੀਸਰ ਨੂੰ ਦੇ ਕੇ ਬੰਦਾ ਆਊਟ ਹੋ ਜਾਂਦਾ ਬਾਹਰ। ਪਾਸਪੋਰਟ ਤੇ ਸਟੈਂਪ ਵਗੈਰਾ ਵੀ ਕੋਈ ਨਹੀਂ ਲੱਗਦੀ। ਤੇ ਜੂ ਬਾਹਰ ਨਿਕਲਿਆ ਤੇ ਦੋਸਤ ਮੇਰਾ ਆਲਰੇਡੀ ਕਰ ਲੋ, ਦੋਸਤ ਪਹੁੰਚੇ ਸੀ ਮੈਨੂੰ ਪਿਕ ਕਰਨੇ ਵਾਸਤੇ, ਸਹੀ। ਤੇ ਉਹਨਾਂ ਪਿਕ ਕੀਤਾ। ਉਸ ਤੋਂ ਬਾਅਦ ਹੋਟਲ ਤੇ ਚਲਾ ਗਿਆ, ਤੇ ਹੋਟਲ ਤੋਂ ਬਾਅਦ ਕਰ ਲੋ ਵੀ ਦੋਸਤਾਂ ਨਾਲ ਕਰ ਲੋ ਫਿਰਿਆ ਟੁਰਿਆ। ਇਸ ਦੌਰਾਨ ਮੈਂ ਜਿਹੜਾ ਬਈ ਡਾਊਨਟਾਊਨ, ਯਾਨੀ ਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਸਿਟੀ ਸੈਂਟਰ ਹੁੰਦਾ ਹੈ ਉਹਨੂੰ ਮੇਰੇ ਖਿਆਲ ਨਾਲ ਡਾਊਨਟਾਊਨ ਕਿਹਾ ਜਾਂਦਾ, ਤੇ ਕੈਨੇਡਾ ਵਿੱਚ ਵੀ ਡਾਊਨਟਾਊਨ ਹੀ ਕਹਿੰਦੇ ਨੇ। ਤੇ ਜਿਹੜਾ CN ਟਾਵਰ ਹੈ ਉਹ ਵੀ ਡਾਊਨਟਾਊਨ ਵਿੱਚ ਹੀ ਹੈ, ਜਿਹੜਾ ਬੜਾ ਮਸ਼ਹੂਰ ਹੈ ਟੋਰਾਂਟੋ ਦਾ। ਮੈਂ ਉੱਥੇ ਗਿਆ, ਇਸੇ ਤਰ੍ਹਾਂ ਹੀ ਬੜਾ ਮਜ਼ਾ ਆਇਆ। CN ਟਾਵਰ ਦੇ ਨਜ਼ਦੀਕ ਹੀ, ਯਾਨੀ ਕਿ ਬੜੀਆਂ ਬੜੀਆਂ ਸਕਰੀਨਾਂ, ਰਾਤ ਨੂੰ ਅਗਰ ਜਾਂਦੇ ਹੋ ਤੇ ਉਹਦਾ ਆਪਣਾ ਨਜ਼ਾਰਾ ਹੀ ਡਿਫਰੈਂਟ ਹੈ। ਬੜੀਆਂ ਬੜੀਆਂ ਸਕਰੀਨਾਂ, ਟਾਈਮ ਸਕੁਅਰ ਹੈ ਸਾਡਾ, ਜਿਸ ਤਰ੍ਹਾਂ ਸਾਡਾ ਟਾਈਮ ਸਕੁਅਰ ਹੈ, CN ਟਾਵਰ ਤੁਸੀਂ ਇੰਝ ਹੀ ਸਮਝ ਸਕਦੇ ਹੋ। ਉਸ ਤੋਂ ਬਾਅਦ ਉੱਥੇ ਘੁੰਮਣੇ ਫਿਰਨੇ ਤੋਂ ਬਾਅਦ ਤੇ ਲੋਕਾਂ ਦਾ ਰਵੱਈਆ ਕੈਸਾ ਟੂਰਿਸਟ ਨਾਲ, ਜਿਹੜੇ ਗੋਰੇ ਨੇ? ਬਹੁਤ ਅੱਛਾ ਹੈ, ਬੜੇ ਹੈਲਪਫੁਲ ਨੇ ਲੋਕ, ਲੇਕਿਨ ਜ਼ਿਆਦਾਤਰ ਮੈਨੂੰ ਉੱਥੇ ਆਪਣੇ ਦੇਸੀ ਬੰਦੇ ਹੀ ਨਜ਼ਰ ਆਏ ਨੇ। ਸਹੀ। ਬਹੁਤ ਜ਼ਿਆਦਾ ਇੰਡੀਅਨ ਬਹੁਤ ਜ਼ਿਆਦਾ ਨੇ ਉੱਥੇ। ਤੇ ਉੱਥੋਂ ਘੁੰਮਣੇ ਫਿਰਨੇ ਤੋਂ ਬਾਅਦ ਫਿਰ ਨਿਆਗਰਾ ਫਾਲ ਜਾਣਾ ਸੀ। ਤੁਹਾਨੂੰ ਪਤਾ ਨਿਆਗਰਾ ਫਾਲ ਦੇ ਬਾਰੇ ਵਿੱਚ ਤੇ ਬਹੁਤ ਹੀ ਜ਼ਿਆਦਾ ਇੱਕ ਮਸ਼ਹੂਰ ਹੈ, ਇੱਕ ਬੜਾ ਅੱਛਾ ਇੰਟਰਸਟਿੰਗ ਵਿਜ਼ਿਟਿੰਗ ਪੁਆਇੰਟ ਹੈ। ਤੇ ਉੱਥੇ ਗਿਆ ਜਾਂ ਦੋਸਤਾਂ ਦੇ ਨਾਲ, ਅਸੀਂ 4 ਦੋਸਤ ਹੈ, ਤੇ ਬੜਾ ਅਸੀਂ ਇੰਜੋਏ ਕੀਤਾ ਉੱਥੇ ਜਾ ਕੇ। ਨਜ਼ਾਰਾ ਉਹ ਮੈਨੂੰ ਆਪਣੇ ਬਾਰਸਲੋਨੇ ਦੀ ਯਾਦ ਆ ਗਈ। ਸਾਡੇ ਬਾਰਸਲੋਨੇ ਦੇ ਵਿੱਚ ਨਾ ਮੈਜਿਕ ਫਾਊਂਟੇਨ ਹੈ ਪੁਆਇੰਟ, ਜਿੱਥੇ ਨਾ ਕਲਰ ਵਾਲੇ ਫੁਆਰੇ ਵਗੈਰਾ ਹੁੰਦੇ ਨੇ। ਸਹੀ। ਤੇ ਇਸੇ ਤਰ੍ਹਾਂ ਪਾਣੀ ਜਿਹੜਾ ਹੈ ਨਾ ਅਮਰੀਕਾ ਦੀ ਸਾਈਡ ਤੋਂ ਜਿਹੜਾ ਨੀਚੇ ਉਤਰਦਾ ਹੈ ਝੀਲ ਦੇ ਵਿੱਚ, ਤੇ ਉਸ ਝੀਲ ਦੇ ਵਿੱਚ ਵੀ, ਕਿਉਂਕਿ ਰਾਤ ਦਾ ਟਾਈਮ ਸੀ ਜਿਸ ਟਾਈਮ ਮੈਂ ਗਿਆ ਸੀ, ਤੇ ਬੜਾ ਕਲਰਫੁਲ ਸੀ, ਤੇ ਉਹਦਾ ਨਜ਼ਾਰਾ ਤੇ ਇੱਕ ਆਪਣੀ ਡਿਫਰੈਂਟ ਸੀ। ਤੇ ਨਾਲ ਹੀ ਉਹਦੇ ਪਾਰਕ ਲਾਈਟਿੰਗ ਵਗੈਰਾ ਹੋਈ ਸੀ, ਰੈਸਟੋਰੈਂਟ ਵਗੈਰਾ ਵੀ ਉੱਥੇ ਬਣੇ ਨੇ ਕਾਫੀ ਬਾਹਰ। ਨਿਆਗਰਾ ਫਾਲ ਬੋਟ ਤੇ ਨਹੀਂ ਗਏ ਤੁਸੀਂ ਪਹਿਲੇ? ਨਹੀਂ, ਕਿਉਂਕਿ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ, ਅਸੀਂ ਲੇਟ ਹੋ ਗਏ ਸੀ ਬਹੁਤ ਜ਼ਿਆਦਾ, ਤੇ ਨੀਚੇ ਅਸੀਂ ਕੋ ਨਹੀਂ ਗਏ, ਅਸੀਂ ਬਸ ਉਤੋਂ ਹੀ ਯਾਨੀ ਕਿ ਜਿਹੜਾ ਨਾ ਘੁੰਮ ਫਿਰ ਕੇ ਅਸੀਂ ਆ ਗਏ ਹਾਂ। ਤੇ ਨੈਕਸਟ ਟਾਈਮ ਇਨਸ਼ਾਅੱਲਾ ਜਿਸ ਟਾਈਮ ਗਿਆ ਤੇ ਲਾਜ਼ਮੀ ਉਮੀਦ ਹੈ ਉੱਥੇ ਨੀਚੇ ਬੋਟ ਵੀ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਹੋਰ ਬਹੁਤ ਜ਼ਿਆਦਾ ਚੇਅਰ ਲਿਫਟ ਵਗੈਰਾ ਵੀ ਹੈ, ਚੇਅਰ ਲਿਫਟ ਦਾ ਸਿਸਟਮ ਵੀ ਹੈ। ਉਹ ਵੀ ਅਗਰ ਦਿਨ ਦਾ ਟਾਈਮ ਹੋਵੇ ਤਾਂ ਬੰਦਾ ਬੜਾ ਚਿਲ ਕਰਦਾ, ਲੇਕਿਨ ਰਾਤ ਦੇ ਟਾਈਮ ਤੇ ਤੁਹਾਨੂੰ ਪਤਾ ਠੰਡ ਹੋ ਜਾਂਦੀ ਹੈ, ਇਸ ਵਜ੍ਹਾ ਤੋਂ ਮੈਂ ਉੱਥੇ ਨਹੀਂ ਜਾ ਸਕਿਆ। ਤੇ ਬੜਾ ਚਿਲ ਕੀਤਾ। ਮੈਂ ਤਕਰੀਬਨ 6 ਤੋਂ 7 ਦਿਨ ਉੱਥੇ ਠਹਿਰਿਆ ਜੇ ਕੈਨੇਡਾ ਦੇ ਵਿੱਚ, ਤੇ ਬੜਾ ਇੰਜੋਏ ਕੀਤਾ। ਤੇ ਕੁਦਰਤੀ ਇਸ ਦਫਾ ਆਉਣੇ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਸਨੋ ਵੀ ਪੈ ਗਈ। 2 ਦਿਨ ਤੇ ਸਮਝੋ ਬਰਫਬਾਰੀ ਜੀ ਗੁਜ਼ਾਰੇ ਨੇ, स्नोफॉल। एनवायरनमेंट कैसी है? एरिया खुला है या कंजेस्टेड है जिस तरह न्यूयॉर्क सिटी है? बहुत रश है? नहीं माशाल्लाह उत्थे दे रोड बड़े खुले ने, बिल्कुल गल अमेरिका दी कापी ने रोड भी उत्थे दे।
ਟ੍ਰੈਫਿਕ ਸਿਸਟਮ ਵੀ ਬਿਲਕੁਲ ਸੇਮ ਅਮਰੀਕਾ ਦੀ ਤਰ੍ਹਾਂ ਹੈ, ਰੋਡ ਵੀ ਖੁੱਲੇ ਨੇ, ਘਰ ਵੀ ਵੱਡੇ ਵੱਡੇ ਖੁੱਲੇ ਨੇ। ਇਹ ਸਾਡੇ ਕੋਲ ਤੇ ਇੱਥੇ ਦੁਨੀਆ ਨੂੰ ਭੱਜੋ ਭੁਜਾੜ ਪਈ ਹੈ ਨਾ, ਕਿ ਰਸ਼ ਹੈ, ਹਰ ਪਾਸੇ ਦੁਨੀਆ ਭੱਜ ਰਹੀ ਹੈ, ਟ੍ਰੇਨਾਂ ਬਿਜ਼ੀ ਨੇ, ਬੱਸਾਂ ਬਿਜ਼ੀ ਨੇ। ਦੇਖੋ ਰਸ਼ ਹਮੇਸ਼ਾ, ਤੁਸੀਂ ਕਿਸੇ ਵੀ ਮੁਲਕ ਚਲੇ ਜਾਓ, ਰਸ਼ ਹਮੇਸ਼ਾ ਡਾਊਨਟਾਊਨ ਦੇ ਏਰੀਏ 'ਚ ਹੁੰਦਾ ਹੈ। ਬਸ ਜਿਹੜਾ ਸੈਂਟਰ ਹੁੰਦਾ ਹੈ, ਕੰਪੈਰੀਜ਼ਨ ਕਰ ਰਿਹਾ ਅਮਰੀਕਾ ਨਾਲ, ਜੀ ਉੱਥੇ ਵੀ ਰਸ਼ ਹੈ। ਉੱਥੇ ਜ਼ਿਆਦਾ। ਦੇਖੋ ਹੁਣ ਇੱਥੇ ਦੇ ਵਿੱਚ ਅਗਰ ਜ਼ਿਕਰ ਕੀਤਾ ਜਾਏ ਤੇ ਮਨਹਾਟਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈ, ਜੀ ਨਿਊਯਾਰਕ ਦੇ ਵਿੱਚ, ਤੇ ਉਹਦੇ ਮੁਕਾਬਲੇ ਵਿੱਚ ਟੋਰਾਂਟੋ ਵਿੱਚ ਉਹ ਉਤਨਾ ਰਸ਼ ਨਹੀਂ ਹੈ, ਠੀਕ ਹੈ ਨਾ। ਉੱਥੇ ਜਾਬਾਂ ਦਾ ਕੀ ਸਿਸਟਮ ਹੈ? ਹੁਣ ਤੁਸੀਂ ਬਾਰਸਲੋਨਾ ਤੋਂ ਆਏ ਹੋ, ਉੱਥੇ ਵੀ ਤੁਹਾਨੂੰ ਪਤਾ ਕਿ ਅਸੀਂ ਜਿਹੜੇ ਫਾਰਨਰ ਆ, ਐਮੀਗ੍ਰੈਂਟ ਆ, ਸਾਡਾ ਜਾਬਾਂ ਦਾ ਇਸ਼ੂ ਹੁੰਦਾ ਹੈ। ਤੁਹਾਡੇ ਹਿਸਾਬ ਨਾਲ ਬਾਰਸਲੋਨਾ ਔਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਾਬਾਂ ਦਾ ਕੀ ਇਸ਼ੂ ਹੈ? ਕੀ ਕੰਪੈਰੀਜ਼ਨ ਹੈ ਇਹਨਾਂ ਦਾ, ਕਿੱਥੇ ਬਿਹਤਰ ਹੈ? ਦੇਖੋ ਅਸਲ ਵਿੱਚ ਕੁਐਸਚਨ ਤੇ ਹੀ ਪੈਦਾ ਹੁੰਦਾ, ਬਾਕੀ ਅਸੀਂ ਜਿਸ ਟਾਈਮ ਆਉਂਦੇ ਹਾਂ ਤੇ ਸਾਡਾ ਪਹਿਲਾ ਪਰਪਸ ਇਹ ਹੀ ਹੁੰਦਾ ਕਿ ਸਾਨੂੰ ਕੰਮ ਮਿਲੇ, ਕੋਈ ਸਾਨੂੰ ਆਮਦਨ ਦਾ ਜ਼ਰੀਆ ਸਾਡਾ ਬਣੇ, ਤਾਂ ਕਿ ਅਸੀਂ ਪਿਛਲਿਆਂ ਦੇ ਬਾਰੇ 'ਚ ਕੋਈ ਸੋਚ ਸਕੇ ਜਾਂ ਆਪਣਾ ਸਿਸਟਮ ਚਲਾ ਸਕੀਏ। ਤੇ ਉਸ ਸਿਲਸਿਲੇ 'ਚ ਮੈਂ ਸਮਝਣਾ ਕਿ ਕੈਨੇਡਾ ਇਜ਼ ਮਚ ਬੈਟਰ ਦੈਨ USA ਐਂਡ ਬਾਰਸਲੋਨਾ, ਉਹਦੇ ਤੋਂ ਕੈਨੇਡਾ ਬਿਹਤਰ ਹੈ। ਕਿਸ ਕਿਸਮ ਦੀਆਂ ਜਾਬਾਂ ਨੇ? ਕੈਨੇਡਾ ਦੇ ਵਿੱਚ ਲੋਕ ਊਬਰ ਵਗੈਰਾ ਚਲਾਉਂਦੇ ਨੇ, ਊਬਰ ਨਾਲ ਕੰਮ ਕਰਦੇ ਨੇ, ਊਬਰ ਡਿਲੀਵਰੀ ਵੀ ਹੈ ਤੇ ਊਬਰ ਦੂਜਾ ਡਰਾਈਵ ਵੀ ਹੈ। ਤੇ ਉਸ ਤੋਂ ਬਾਅਦ ਸਬਵੇ ਤੇ ਲੱਗੇ ਨੇ ਲੋਕ, ਕਾਫੀ ਸ਼ਾਪਾਂ ਵਗੈਰਾ, ਟੀਮ ਬ੍ਰਾਂਡ। ਮੈਂ ਅਕਸਰ ਦੇਖਿਆ ਕਿ ਜਿਹੜੀ ਵੀ ਟੀਮ ਕਾਫੀ ਤੇ ਗਿਆ, ਮੈਨੂੰ ਇੰਡੀਅਨ ਹੀ ਨਜ਼ਰ ਆਏ ਨੇ ਕੰਮ ਕਰਦੇ ਆ। ਮੈਂ ਤੇ ਇਹ ਸੋਚ ਹੀ ਪੈ ਗਿਆ ਸੀ ਸ਼ਾਇਦ ਟੀਮ ਬ੍ਰਾਂਡ ਹੀ ਇੰਡੀਆ ਦਾ ਬ੍ਰਾਂਡ ਹੈ। ਲੇਕਿਨ ਉਹ ਫਰੈਂਚਾਈਜ਼ ਤੁਸੀਂ ਖਰੀਦ ਸਕਦੇ ਹੋ ਨਾ ਉਹਦੀ। ਜੀ ਅਕਸਰ ਜ਼ਿਆਦਾਤਰ ਫਰੈਂਚਾਈਜ਼ ਸ਼ਾਇਦ ਮੇਰਾ ਖਿਆਲ ਹੈ ਇੰਡੀਅਨ ਕੋਲ ਨੇ, ਜਾਂ ਐਜ਼ ਏ ਵਰਕਰ ਕੰਮ ਕਰ ਰਹੇ ਨੇ ਟੀਮ ਦੇ ਵਿੱਚ। ਤੇ ਸਾਡੇ ਬੰਦੇ ਮੋਸਟਲੀ ਤੁਸੀਂ ਪਾਕਿਸਤਾਨੀ ਜਿਹੜੇ ਨੇ, ਉਹ ਕਿਸ ਬਿਜ਼ਨਸ ਦੇ ਵਿੱਚ ਜ਼ਿਆਦਾ ਨਜ਼ਰ ਆਏ ਨੇ ਤੁਹਾਨੂੰ? ਪਾਕਿਸਤਾਨੀ ਜ਼ਿਆਦਾਤਰ ਊਬਰ ਹੀ ਉੱਥੇ ਚਲਾ ਰਹੇ ਜੇ, ਜਾਂ ਕੁਝ ਬੰਦੇ ਰੈਸਟੋਰੈਂਟ ਵਗੈਰਾ ਤੇ ਲੱਗੇ ਤੇ ਕੰਮ ਕਰਦੇ ਪਏ ਨੇ। ਜਦੋਂ ਨਿਊ ਕਮਰ ਆਉਂਦਾ ਹੈ ਤੇ ਜ਼ਾਹਿਰੀ ਗੱਲ ਆਉਂਦਿਆ ਸਾਥ ਤੁਹਾਡੀ ਊਬਰ ਦੀ ਆਈਡੀ ਨਹੀਂ ਮਿਲ ਜਾਂਦੀ। ਊਬਰ ਦੀ ਆਈਡੀ ਜਾਬ ਕਰਨੀ ਹੈ, ਲੇਕਿਨ ਜਾਬ ਹੁਣ ਇਤਨੀ ਆਸਾਨ ਨਹੀਂ ਹੈ। ਤੁਹਾਨੂੰ ਸਲਾਮ ਦੁਆ ਦੀ ਜ਼ਰੂਰਤ ਹੈ, ਸਲਾਮ ਦੁਆ ਤੋਂ ਬਗੈਰ ਹੁਣ ਜਾਬ ਉੱਥੇ ਮਿਲਣਾ ਲਿੰਕ ਨਾ ਹੋਏ ਤੇ ਜਾਬ ਨਹੀਂ ਲੱਭਦੀ। ਬਿਲਕੁਲ, ਤੁਹਾਨੂੰ ਲਿੰਕ ਦੀ ਜ਼ਰੂਰਤ ਹੈ, ਉੱਥੇ ਲਿੰਕ ਤੋਂ ਬਗੈਰ ਜਾਬ ਨਹੀਂ ਮਿਲਦੀ ਕੈਨੇਡਾ ਦੇ ਵਿੱਚ। ਔਰ ਉੱਥੇ ਰੈਸ਼ਨ ਦਾ ਕੀ ਸਿਸਟਮ ਹੈ? ਸਾਡੇ ਤੇ ਇੱਥੇ ਮਤਲਬ ਕਿ ਪ੍ਰਾਈਵੇਟ ਹਾਊਸ ਨੇ, ਬਿਲਡਿੰਗਾਂ ਨੇ, ਅੱਗੇ ਅਸੀਂ ਰਹਿ ਰਹੇ ਹਾਂ, ਕੋਈ ਆ ਗਿਆ ਉਹ ਸਾਡੇ ਕੋਲ ਰਹਿ ਰਿਹਾ। ਉੱਥੇ ਕੀ ਸਿਸਟਮ ਹੈ ਫੈਮਲੀਆਂ ਦਾ, ਜਾਂ ਜਿਹੜੇ ਬੰਦੇ ਆ ਰਹੇ? ਦੇਖੋ ਉੱਥੇ ਵੀ ਸਿਸਟਮ ਹੈ ਨੇ, ਫੈਮਲੀਆਂ ਵੀ ਉੱਥੇ ਰਹਿ ਰਹੀਆਂ ਨੇ। ਉਸ ਤੋਂ ਬਾਅਦ ਜਿਹੜੇ ਨਵਾਂ ਬੰਦਾ ਆਉਂਦਾ ਪਿਆ, ਜ਼ਾਹਿਰੀ ਗੱਲ ਹੈ ਡੇਰੇ ਤੇ ਆਉਂਦਾ, ਕਿਸੇ ਆਪਣੇ ਯਾਰ ਦੋਸਤ ਕੋਲ ਆਉਂਦਾ, ਡੇਰੇ ਤੇ ਆਉਂਦੇ, ਉਹਦੇ ਨਾਲ ਹੀ ਉਹ ਕੰਬਾਈਨ ਰਿਹਾਇਸ਼ ਮਿਲ ਜਾਂਦੇ ਨੇ। ਸਿੰਗਲ ਬੰਦੇ ਮਿਲ ਜਾਂਦੇ ਨੇ, ਇਤਨੇ ਆਸਾਨ ਨਹੀਂ ਹੈ। ਤਾਲੁਕ ਵਾਸਤੇ ਨਾਲ ਹੀ ਮਿਲਣ ਦੇ ਬਹੁਤ ਘੱਟ ਹੈ ਯਾਨੀ ਕਿ। ਔਰ ਉੱਥੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੰਦਾ ਪਾਕਿਸਤਾਨ ਨੂੰ, ਹੁਣ ਸਾਡੇ ਬਹੁਤ ਬੰਦੇ ਨੇ ਜਿਹੜੇ ਟਰਾਈ ਕਰ ਰਹੇ ਨੇ ਕਿ ਪਾਕਿਸਤਾਨ ਤੋਂ ਬਾਹਰ ਨਿਕਲੀਏ, ਉਹਨਾਂ ਵਾਸਤੇ ਕਿੱਥੇ ਆਸਾਨੀ ਹੈ? ਯੂਰਪ ਦੇ ਵਿੱਚ, ਬਾਰਸਲੋਨਾ ਵੱਲ, ਜਾਂ ਅਮਰੀਕਾ ਦੇ ਵਿੱਚ, ਜਾਂ ਕੈਨੇਡਾ ਦੇ ਵਿੱਚ? ਉਹਨੂੰ ਕਿੱਥੇ ਜਾਣਾ ਚਾਹੀਦਾ ਜਿੱਥੋਂ ਉਹਨੂੰ ਪੇਪਰ ਲੱਭ ਜਾ? ਹਾਂ ਜੀ, ਇੱਥੇ ਸਭ ਤੋਂ ਵੱਡਾ ਕੁਐਸਚਨ ਇਹ ਹੀ ਹੁੰਦਾ, ਜਿਸ ਟਾਈਮ ਪਾਕਿਸਤਾਨ ਨੂੰ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਤੇ ਤੁਹਾਡਾ ਦਿਲ ਹੈ ਕਿ ਅਸੀਂ ਯੂਰਪ ਸੈਟਲ ਹੋਈਏ, ਜਾਂ ਅਮਰੀਕਾ ਹੋਈਏ, ਜਾਂ ਕੈਨੇਡਾ ਹੋਈਏ, ਤੇ ਅਮਰੀਕਾ ਨੂੰ ਤੇ ਆਪਣੇ ਕਾਗਜ਼ਾਂ 'ਚ ਕੱਢ ਛੱਡੋ, ਕਿਉਂਕਿ ਅਮਰੀਕਾ ਨੇ ਪੇਪਰ ਨਹੀਂ ਤੁਹਾਨੂੰ ਦੇਣੇ ਕਿਸੇ ਸੂਰਤ ਤੇ ਵੀ। ਬਿਲਕੁਲ ਪਿੱਛੇ ਰਹਿ ਜਾਂਦੇ ਨੇ ਦੋ ਤੁਹਾਡੇ ਕੋਲ ਆਪਸ਼ਨ, ਯੂਰਪ ਜਾਂ ਕੈਨੇਡਾ। ਯੂਰਪ ਦੇ ਵਿੱਚ ਇਸ ਟਾਈਮ ਸਿਰਫ ਸਪੇਨ ਤੁਹਾਨੂੰ ਪੇਪਰ ਦੇ ਰਿਹਾ, ਤੇ ਉਹ ਵੀ ਅਗਰ ਪੇਪਰ ਤੇ ਤੁਹਾਨੂੰ ਮਿਲ ਜਾਂਦੇ ਨੇ 3 ਸਾਲਾਂ ਬਾਅਦ, ਤਕਰੀਬਨ 2 ਤੋਂ 3 ਸਾਲ ਲੱਗ ਜਾਂਦੇ ਨੇ ਸਪੇਨ ਦੇ ਪੇਪਰ ਮਿਲਦਿਆਂ। ਅੱਗੋਂ ਫਿਰ 10 ਸਾਲ ਤੁਸੀਂ ਮਜ਼ੀਦ ਵੇਟ ਕਰਨਾ ਹੈ ਕਿ ਤੁਹਾਨੂੰ ਉੱਥੇ ਦਾ ਪਾਸਪੋਰਟ ਤੁਸੀਂ ਅਪਲਾਈ ਕਰਨੇ ਵਾਸਤੇ, ਸਿਟੀਜ਼ਨਸ਼ਿਪ ਲੈਣੇ ਵਾਸਤੇ। ਤਕਰੀਬਨ ਨੀਅਰ ਅਬਾਊਟ ਤੁਹਾਨੂੰ 15 ਤੋਂ 16 ਸਾਲ ਮਿਨੀਮਮ ਸਪੇਨ ਦੇ ਵਿੱਚ ਤੁਹਾਨੂੰ ਲੱਗ ਜਾਂਦੇ ਨੇ ਸਿਟੀਜ਼ਨਸ਼ਿਪ ਲੈਣੇ ਆ। ਅਗਰ ਇਹਦੇ ਮੱਦੇ ਮੁਕਾਬਲ ਦੇਖਿਆ ਜਾਏ ਤੇ ਕੈਨੇਡਾ ਸਾਡੇ ਵਾਸਤੇ ਬਹੁਤ ਜ਼ਿਆਦਾ ਬਿਹਤਰ ਹੈ, ਕਿਉਂਕਿ ਕੈਨੇਡਾ ਦੇ ਵਿੱਚ ਆਉਂਦਿਆਂ ਸਾਥ ਹੀ ਤੁਸੀਂ ਜਿਸ ਟਾਈਮ ਆਪਣਾ ਸਟੇਟਸ, ਜ਼ਾਹਿਰੀ ਗੱਲ ਹੈ ਤੁਸੀਂ ਅਸਾਈਲਮ ਅਪਲਾਈ ਕਰਨੀ ਹੈ,
ਤੇ ਅਸਾਈਲਮ ਜਿਸ ਟਾਈਮ ਤੁਹਾਡੀ ਤਕਰੀਬਨ 1 ਸਾਲ ਦੇ ਅਰਸੇ ਦੇ ਦੌਰਾਨ ਕਿਸੇ ਦਾ 1.5 ਸਾਲ ਲੱਗ ਗਿਆ, ਕਿਸੇ ਦਾ 1.25 ਸਾਲ, ਕਿਸੇ ਦੀ ਸਾਲ ਬਾਅਦ ਅਸਾਈਲਮ ਤੁਹਾਡਾ ਕੇਸ ਜਿਸ ਟਾਈਮ ਪਾਸ ਹੋ ਜਾਂਦਾ ਹੈ ਤੇ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਉੱਥੇ ਦਾ, ਤੁਸੀਂ ਕੰਮ ਕਰ ਸਕਦੇ ਹੋ। ਤੇ ਉਹਦੇ ਨਾਲ ਐਕਸਟਰਾ ਤੁਹਾਨੂੰ ਗਵਰਨਮੈਂਟ ਪੈਸੇ ਵੀ ਦਿੰਦੀ ਹੈ ਜਿਸ ਟਾਈਮ ਤੁਸੀਂ ਐਜ਼ ਏ ਅਸਾਈਲਮ, ਤੁਸੀਂ ਕਹਿ ਸਕਦੇ ਹੋ ਰਿਫਿਊਜੀ, ਕਿਉਂਕਿ ਤੁਸੀਂ ਐਜ਼ ਏ ਰਿਫਿਊਜੀ ਆਪਣਾ ਅਪਲਾਈ ਕਰਦੇ ਹੋ ਕਿ ਮੈਨੂੰ ਮਸਲਾ ਹੈ ਆਪਣੇ ਮੁਲਕ ਦੀ ਕਿਸੇ ਚੀਜ਼ ਤੋਂ ਤੇ ਮੈਂ ਅਸਾਈਲਮ ਤੁਸੀਂ ਅਪਲਾਈ ਕਰਦੇ ਹੋ 2 ਸਾਲ ਦਾ ਤੁਹਾਨੂੰ ਮੈਂ ਰੋਕ ਕੇ ਇੱਕ ਵਾਪਸ ਬਾਰਸਲੋਨਾ ਦਾ ਕੁਐਸਚਨ ਕਰਨਾ ਚਾਹੁੰਦਾ ਜੀ। ਕਿ ਜਿਹੜਾ ਬੰਦਾ ਉੱਥੇ 3 ਸਾਲ ਬਾਅਦ ਜਦੋਂ ਉਹਨੂੰ ਪੇਪਰ ਲੱਭਦੇ ਨੇ ਤਾਂ ਆਪਣੀ ਫੈਮਿਲੀ ਬੁਲਾ ਸਕਦਾ ਜਾਂ ਪਾਸਪੋਰਟ ਲੈ ਕੇ ਬੁਲਾਣਾ? ਉਹ ਫੈਮਿਲੀ ਜਿਸ ਟਾਈਮ ਪੇਪਰ ਮਿਲਦੇ ਨੇ ਬਾਰਸਲੋਨੇ ਵਿੱਚ ਯਾਨੀ ਕਿ ਸਪੇਨ ਦੇ ਵਿੱਚ, ਤੇ ਫੈਮਿਲੀ ਬੁਲਾਣਾ ਬਹੁਤ ਮੁਸ਼ਕਿਲ ਹੈ ਉੱਥੇ। ਠੀਕ ਹੈ। ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਆਸਾਨ ਹੈ। ਕੈਨੇਡਾ ਦੇ ਵਿੱਚ ਇਹ ਹੈ ਕਿ ਤੁਹਾਡਾ ਕੀ ਤਰੀਕਾ ਪਹਿਲੇ ਉਹ ਦੱਸੋ ਮੈਨੂੰ। ਸਪੇਨ ਦੇ ਵਿੱਚ ਜਿਸ ਟਾਈਮ ਤੁਹਾਨੂੰ ਪੇਪਰ ਮਿਲਦੇ ਨੇ ਤੁਸੀਂ ਉਹਨਾਂ ਪੇਪਰਾਂ ਤੇ ਕੰਮ ਕਰਨਾ, ਵਰਕ ਕਰਨਾ। ਠੀਕ ਹੈ। ਪੂਰਾ ਸਾਲ ਤੁਸੀਂ ਵਰਕ ਕਰਨਾ ਹੈ ਕੰਪਨੀ ਇੱਕ ਵਿੱਚ, ਤੁਸੀਂ ਆਪਣੀ ਗਵਰਨਮੈਂਟ ਨੂੰ ਦੱਸਣਾ ਮੇਰੀ ਇਤਨੀ ਆਮਦਨ ਹੈ ਕੁਝ, ਫਿਰ ਉਸ ਤੋਂ ਬਾਅਦ ਆਪਣਾ ਮਕਾਨ ਲੈਣਾ ਜੇ। ਠੀਕ ਹੈ। ਕੰਟਰੈਕਟ ਤੇ ਲੈ ਲਓ, ਕਿਰਾਏ ਤੇ ਲੈ ਲਓ। ਠੀਕ ਹੈ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਰਸੀਦਾਂ ਹੋਣੀ ਚਾਹੀਦੀਆਂ ਨੇ, ਤੁਸੀਂ ਆਪਣੇ 20 ਬੱਚਿਆਂ ਨੂੰ ਹਰ ਮਹੀਨੇ ਪੈਸੇ ਭੇਜਦੇ ਪਏ ਹੋ। ਠੀਕ ਹੈ। ਫਿਰ ਤੁਸੀਂ ਬੱਚਿਆਂ ਦੇ ਪੇਪਰ ਅਪਲਾਈ ਕਰਨੇ ਨੇ, ਫਿਰ ਬਹੁਤ ਮੁਸ਼ਕਲ ਪ੍ਰੋਸੈਸ ਹੈ। ਹੱਤਾ ਕਿ ਹੁਣ ਤੇ ਡੀਐਨਏ ਟੈਸਟ ਵਗੈਰਾ ਕਰਦੇ ਪਏ ਨੇ ਕਿ ਕਿਆ ਇਹਦੇ ਵਾਕਈ ਦੇ ਬੱਚੇ ਨੇ। ਠੀਕ ਹੈ। ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। 4 ਸਾਲ ਬਾਅਦ 5 ਸਾਲ ਬਾਅਦ ਕਿਤਨੇ ਅਰਸੇ ਬਾਅਦ ਕਰ ਸਕਦਾ? ਉਹ ਤੁਸੀਂ ਪੇਪਰ ਲੈਣੇ ਤੋਂ 1.5 ਸਾਲ ਬਾਅਦ, ਜਿਸ ਟਾਈਮ 2 ਸਾਲ ਦਾ ਕਾਰਡ ਤੁਹਾਨੂੰ ਮਿਲਦਾ ਹੈ, ਜੀ। ਪਹਿਲੇ ਸਾਲ ਦਾ ਕਾਰਡ ਦਿੰਦੇ ਨੇ, ਉਸ ਤੋਂ ਬਾਅਦ 2 ਸਾਲ ਦਾ ਕਾਰਡ ਸਪੇਨ ਦੇ ਵਿੱਚ। 2 ਸਾਲ ਦਾ ਜਿਸ ਟਾਈਮ ਕਾਰਡ ਆਉਂਦਾ ਤੁਹਾਡੇ ਕੋਲੇ, ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਕਿ ਪਤਾ 2 ਤੋਂ 3 ਸਾਲ ਮਜ਼ੀਦ ਹੋਰ ਲੱਗ ਜਾਵਣ। ਠੀਕ ਹੈ। ਅਗਰ ਉਹਦੇ ਮੱਦੇ ਮੁਕਾਬਲ ਦੇਖਿਆ ਜਾਏ ਤੇ ਕੈਨੇਡਾ ਵਿੱਚ ਕੈਨੇਡਾ ਦਾ ਸਿਸਟਮ ਮੈਨੂੰ ਬਹੁਤ ਅੱਛਾ ਲੱਗਾ। ਕੈਨੇਡਾ ਦਾ ਸਿਸਟਮ ਇਸ ਵਜ੍ਹਾ ਤੋਂ ਅੱਛਾ ਲੱਗਾ ਕਿ ਕੈਨੇਡਾ ਦੇ ਵਿੱਚ ਤੁਹਾਡੇ ਕੋਲੇ ਇੱਕੋ ਆਪਸ਼ਨ ਬਚਦਾ ਹੈ ਐਜ਼ ਏ ਪਾਕਿਸਤਾਨੀ, ਤੁਸੀਂ ਇੱਥੇ ਆ ਕੇ ਅਸਾਈਲਮ ਹੀ ਅਪਲਾਈ ਕਰਨੀ ਹੈ। ਠੀਕ ਹੈ। ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ 2 ਸਾਲ ਜਾਂ 3 ਸਾਲ ਵਾਲਾ। ਇਹਦੇ ਕੋਲੇ ਸਿੱਧੀ ਤੁਸੀਂ ਅਸਾਈਲਮ ਅਪਲਾਈ ਕਰਨੀ ਹੈ। ਅਸਾਈਲਮ ਦਾ ਤੁਹਾਡਾ ਰਿਜ਼ਲਟ 1.25 ਸਾਲ ਦੇ ਵਿੱਚ ਜਾਂ 1.5 ਸਾਲ ਜਾਂ ਸਾਲ ਦੇ ਵਿੱਚ ਜਿਸ ਟਾਈਮ ਪਾਸ ਹੋਵੇਗਾ ਤੇ ਤੁਹਾਨੂੰ ਉਹ ਪਰਮਿਸ਼ਨ ਲੱਭ ਜਾਏਗੀ। ਤੇ ਸਭ ਤੋਂ ਵੱਡੀ ਗੱਲ, ਲਾਇਸੈਂਸ ਬੜਾ ਆਸਾਨ ਹੈ ਕੈਨੇਡਾ ਦੇ ਵਿੱਚ। ਤੁਸੀਂ ਪੰਜਾਬੀ 'ਚ ਵੀ ਲਾਇਸੈਂਸ ਕਰ ਸਕਦੇ ਹੋ। ਜੀ ਜੀ। ਉਰਦੂ, ਪੰਜਾਬੀ, ਤੇ ਕੋਈ ਗੱਡੀ ਵੀ ਤੁਸੀਂ ਕੋਈ ਕਿਸੇ ਦੋਸਤ ਦੀ ਲੈ ਕੇ ਜਾ ਕੇ ਤੁਸੀਂ ਪੇਪਰ ਦੇ ਸਕਦੇ ਹੋ। ਠੀਕ ਹੋ। ਕੋਈ ਇਤਨਾ ਮੁਸ਼ਕਲ ਕੋਈ ਨਹੀਂ ਹੈ। ਲਾਇਸੈਂਸ ਈਜ਼ੀਲੀ ਮਿਲ ਜਾਂਦਾ ਹੈ। ਉਸ ਤੋਂ ਬਾਅਦ ਵਰਕ ਪਰਮਿਟ ਜੋ ਮਿਲਦਾ ਹੈ, ਤੁਸੀਂ ਉਬਰ ਨਾਲ ਕੰਮ ਸਟਾਰਟ ਕਰ ਲੈਂਦੇ ਹੋ, ਤੁਹਾਡੀ ਆਮਦਨ ਉਹ ਵੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਬੰਦਾ ਆ ਕੇ ਅਸਾਈਲਮ ਕਰਦਾ ਜੀ, ਉਹਦੇ ਕਿੰਨੇ ਕੁ % ਚਾਂਸ ਨੇ ਕਿ ਉਹਦਾ ਐਕਸੈਪਟ ਹੋ ਜਾਏ? 96% ਬੰਦਿਆਂ ਦੇ ਅਸਾਈਲਮ ਕੇਸ ਜਿਹੜਾ ਪਾਸ ਹੋ ਰਿਹਾ। ਸਿਰਫ 3 ਤੋਂ 4% ਬੰਦੇ ਐਸੇ ਨੇ ਜਿਨ੍ਹਾਂ ਦਾ ਰਿਜੈਕਟ ਹੁੰਦਾ ਤੇ ਬਾਕੀ ਉਹਨਾਂ ਦਾ ਫੈਮਿਲੀ ਦਾ ਪ੍ਰੋਸੈਸ ਕੀ ਹੈ ਕਿ ਜਦੋਂ ਐਕਸੈਪਟ ਹੋ ਜਾਂਦਾ ਹੈ ਜਿਸ ਟਾਈਮ ਬਾਅਦ ਉਹ ਕਰ ਸਕਦੇ? ਜਿਸ ਟਾਈਮ ਅਸਾਈਲਮ ਐਕਸੈਪਟ ਹੋ ਜਾਂਦਾ ਹੈ ਫਿਰ ਉਹ ਤੁਹਾਨੂੰ ਯਾਨੀ ਕਿ ਵਰਕ ਪਰਮਿਟ ਦਿੰਦੇ ਨੇ। ਉਹਨੂੰ ਮੇਰੇ ਖਿਆਲ ਨਾਲ ਸ਼ਾਇਦ TR ਤੁਸੀਂ ਕਹਿ ਲਓ, ਜੀ। PR ਨਹੀਂ ਤੁਸੀਂ ਕਹਿ ਸਕਦੇ, ਉਹਨੂੰ TR ਕਹਿ ਸਕਦੇ ਹੋ। ਸਹੀ ਹੈ। TR ਜਿਸ ਟਾਈਮ ਤੁਹਾਨੂੰ ਲੱਭਦਾ ਉੱਥੇ ਦੀ ਕੈਨੇਡਾ ਦੀ, ਤੇ ਤੁਸੀਂ ਉਹਦੇ ਤੇ ਕੰਮ ਕਰ ਸਕਦੇ ਹੋ, ਉਬਰ ਚਲਾ ਸਕਦੇ ਹੋ, ਕੰਮ ਕਰਨਾ ਸ਼ੁਰੂ ਹੋ ਜਾਂਦਾ। ਤੇ ਨਾਲ ਹੀ ਤੁਹਾਨੂੰ ਕਿਉਂਕਿ ਤੁਹਾਡਾ ਸਟੇਟਸ ਚੱਲਦਾ ਪਿਆ ਹੁੰਦਾ ਤੇ ਤੁਹਾਨੂੰ ਬਕਾਇਦਾ ਬੈਨੀਫਿਟ ਵੀ ਗਵਰਨਮੈਂਟ ਕੋਲੋਂ ਮਿਲ ਰਿਹਾ ਹੁੰਦਾ ਹੈ। ਉਹ $700 ਹੈ ਜਾਂ 800 ਹੈ ਜਾਂ 1000 ਹੈ, ਜਿੰਨਾ ਵੀ ਉਹ ਗਵਰਨਮੈਂਟ ਦਿੰਦੀ ਹੈ ਤੁਹਾਨੂੰ, ਉਹ ਵੀ ਤੁਹਾਨੂੰ ਮਿਲ ਰਹੇ ਹੁੰਦੇ ਨੇ। ਉਹ ਵੀ ਤੁਹਾਡੇ ਵਾਸਤੇ ਇੱਕ ਅੱਛਾ ਪੁਆਇੰਟ ਹੈ ਉੱਥੇ। ਬਸ਼ਰਤੇ ਦੀਗਰ ਅਗਰ ਤੁਸੀਂ ਦੇਖਿਆ ਜਾਏ ਤੇ ਬਾਰਸਲੋਨੇ ਕੋਈ ਸ਼ੈ ਨਹੀਂ ਮਿਲਦੀ। ਅਗਰ ਤੁਸੀਂ ਅਸਾਈਲਮ ਹੀ ਕਰਵਾਉਂਦੇ ਹੋ ਤੇ ਤਾਂ ਵੀ ਗਵਰਨਮੈਂਟ ਪੈਸੇ ਕੋਈ ਨਹੀਂ ਦਿੰਦੀ। ਲੇਕਿਨ ਹੁਣ ਅਗਰ ਇੱਥੇ ਜਿਹੜੇ ਬੰਦੇ ਨੇ ਅਸਾਈਲਮ ਦਿੱਤੇ ਉਦੋਂ ਉਹ ਤਾਂ ਇੱਥੇ ਹੀ ਰਹਿਣਾ ਜਿੰਨਾ ਚਿਰ ਉਹਨੂੰ ਪੇਪਰ ਨਹੀਂ ਲੱਭਦਾ। ਹਾਂ, ਉੱਥੇ ਅਸਾਈਲਮ ਕਰਦਾ ਉਹਦਾ ਕੀ ਤਰੀਕਾ ਕਾਰ? ਕੈਨੇਡਾ ਦੇ ਵਿੱਚ ਜਿਸ ਟਾਈਮ ਤੁਸੀਂ ਅਸਾਈਲਮ ਕਰਦੇ ਹੋ ਅਪਲਾਈ, ਜਿਸ ਟਾਈਮ ਤੁਹਾਡੀ ਅਸਾਈਲਮ ਪਾਸ ਹੋ ਜਾਂਦੀ ਹੈ 1.25 ਸਾਲ ਬਾਅਦ, ਤੁਹਾਨੂੰ ਉਹ ਵਰਕ ਪਰਮਿਟ ਦਿੰਦੇ ਨੇ, TR ਦਿੰਦੇ ਨੇ ਕਿ ਤੁਸੀਂ ਠੀਕ ਹੈ ਕੰਮ ਕਰ ਸਕਦੇ ਹੋ। ਤੁਸੀਂ ਨਾਲ ਹੀ ਗਵਰਨਮੈਂਟ ਕੋਲੋਂ ਆਪਣਾ ਐਜ਼ ਏ ਟਰੈਵਲਰ ਡਾਕੂਮੈਂਟ ਅਪਲਾਈ ਕਰਨਾ ਹੈ। ਤੁਹਾਨੂੰ ਉਹ 2 ਸਾਲ ਦਾ ਪਾਸਪੋਰਟ ਦੇਵਣਗੇ, ਕੈਨੇਡੀਅਨ ਪਾਸਪੋਰਟ ਹੀ ਹੋਵੇਗਾ, ਲੇਕਿਨ ਉਹ ਐਜ਼ ਏ ਰਿਫਿਊਜੀ ਪਾਸਪੋਰਟ ਹੋਵੇਗਾ, ਐਜ਼ ਏ ਪ੍ਰੋਟੈਕਟਰ ਪਾਸਪੋਰਟ, ਯਾਨੀ ਕਿ ਰਿਫਿਊਜੀ ਪਾਸਪੋਰਟ ਤੁਹਾਨੂੰ ਮਿਲੇਗਾ। ਉਸ ਰਿਫਿਊਜੀ ਪਾਸਪੋਰਟ ਤੇ ਤੁਸੀਂ ਸਾਰਾ ਯੂਰਪ ਫਿਰ ਸਕਦੇ ਹੋ,
ਜਿੰਨੀ ਵਾਰੀ ਮਰਜ਼ੀ ਜਾਓ ਵੀਜ਼ਾ ਆਪ, ਲੈਣਾ ਪੈਂਦਾ ਜਾਂ ਨਹੀਂ? ਕੋਈ ਵੀਜ਼ੇ ਦੀ ਤੁਹਾਨੂੰ ਜ਼ਰੂਰਤ ਕੋਈ ਨਹੀਂ। ਅੱਛਾ। ਉਸ ਪਾਸਪੋਰਟ ਤੇ ਤੁਸੀਂ ਜਿਹੜਾ ਹੈ ਨਾ ਪੂਰਾ ਯੂਰਪ ਜਿੰਨੀ ਵਾਰੀ ਮਰਜ਼ੀ ਜਾਓ ਆਓ, ਹੱਤਾ ਕਿ ਤੁਸੀਂ ਈਰਾਨ ਵੀ ਜਾ ਸਕਦੇ ਹੋ ਠੀਕ ਹੈ। ਸਭ ਦੋ ਜੀ। ਹਾਂ, ਅਗਰ ਤੁਸੀਂ ਅਮਰੀਕਾ ਆਉਣਾ ਚਾਹੁੰਦੇ ਹੋ ਉਸ ਪਾਸਪੋਰਟ ਤੇ ਤੁਹਾਨੂੰ ਵੀਜ਼ੇ ਦੀ ਜ਼ਰੂਰਤ ਹੈ। ਯੂਕੇ ਜਾਣਾ ਹੈ ਤੇ ਤਾਂ ਵੀ ਯੂਕੇ ਯੂਰਪ ਦੇ ਵਿੱਚ ਨਹੀਂ ਆਉਂਦਾ, ਯੂਕੇ ਬਾਹਰ ਹੈ। ਠੀਕ ਹੈ। ਯੂਕੇ ਇੰਗਲੈਂਡ ਦਾ ਤੁਸੀਂ ਵੀਜ਼ਾ ਲੈਣਾ ਹੈ ਤੇ ਵੀਜ਼ਾ ਵੀ ਮਿਲ ਜਾਂਦਾ ਜਿਸ ਜੇ ਟਾਈਮ ਤੁਸੀਂ ਇੰਗਲੈਂਡ ਅਮਰੀਕਾ ਆਉਣਾ ਤੇ ਵੀਜ਼ਾ ਚਾਹੀਦਾ, ਵੀਜ਼ਾ ਚਾਹੀਦਾ ਹੈ। ਬਾਕੀ ਯੂਰਪ ਫ੍ਰੀ ਹੈ, ਹਾਂ, ਕਿਉਂਕਿ ਕਿਤੇ ਵੀ ਜਾ ਸਕਦੇ ਹੋ। ਜਿਸ ਟਾਈਮ ਤੁਹਾਡੇ ਕੋਲ ਜ਼ਾਹਿਰ ਗੱਲ ਹੈ TR ਹੋਣਾ ਹੈ, ਤੁਸੀਂ ਕੰਮ ਕਰਦੇ ਪਏ ਹੋਣਾ ਹੈ, ਤਾਂ ਤੁਹਾਨੂੰ ਵੀਜ਼ਾ ਆਸਾਨੀ ਨਾਲ ਮਿਲ ਜਾਏਗਾ। ਠੀਕ ਹੈ। ਹਾਂ, ਉਸ ਤੋਂ ਬਾਅਦ ਜਿਸ ਟਾਈਮ TR 2 ਸਾਲ ਦਾ ਉਹ ਦਿੰਦੇ ਨੇ, 2 ਸਾਲ ਤੋਂ ਬਾਅਦ ਫਿਰ ਅੱਗੂ TR 2 ਸਾਲ ਦਾ ਦਿੰਦੇ ਨੇ। ਠੀਕ ਹੈ। ਉਸ ਤੋਂ ਬਾਅਦ ਜਾ ਕੇ ਫਿਰ ਤੁਹਾਨੂੰ PR ਤੁਹਾਡਾ ਪਾਸ ਹੁੰਦਾ ਹੈ। ਠੀਕ ਹੈ। ਤੇ ਜੂ ਜਿਸ ਟਾਈਮ PR ਪਾਸ ਹੋ ਜਾਂਦਾ ਹੈ, ਜੂ ਕਾਰਡ ਮਿਲਦਾ ਹੈ, ਤੁਸੀਂ ਉਸ ਤੋਂ ਬਾਅਦ ਜਿਹੜਾ ਹੈ ਬਈ ਪਾਸਪੋਰਟ ਜੀ PR ਜੀ। ਮਿਲਣੇ ਤੋਂ 1 ਸਾਲ ਬਾਅਦ ਤੁਸੀਂ ਕੈਨੇਡਾ ਦਾ ਪਾਸਪੋਰਟ ਅਪਲਾਈ ਕਰ ਸਕਦੇ ਹੋ। ਠੀਕ ਹੈ। ਯਾਨੀ ਕਿ ਅਗਰ ਤੁਸੀਂ ਦੇਖਿਆ ਜਾਏ ਕੈਨੇਡਾ ਦੇ ਵਿੱਚ ਅਸਾਈਲਮ ਕਰਵਾਣੇ ਤੋਂ 5 ਸਾਲਾਂ ਬਾਅਦ ਹੀ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਹੋ। ਠੀਕ ਹੈ। ਕੈਨੇਡਾ ਦੇ ਵਿੱਚ ਤੁਸੀਂ ਆਏ ਹੋ 6 ਸਾਲਾਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਲੱਭਦੀ ਹੈ ਜੀ, ਉਹਦੇ 1 ਸਾਲ ਕਾਊਂਟ ਬਾਅਦ 1 ਸਾਲ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਕੈਨੇਡਾ ਦਾ ਪਾਸਪੋਰਟ ਅਪਲਾਈ ਕਰ ਸਕਦੇ ਹੋ। ਤੇ 6 ਸਾਲਾਂ ਬਾਅਦ ਯਾਨੀ ਕਿ ਟੋਟਲ ਤੁਹਾਨੂੰ ਅਰਸਾ 6 ਸਾਲ ਦਾ ਹੋਵੇਗਾ ਕੈਨੇਡਾ ਦੇ ਵਿੱਚ, ਤੇ ਤੁਹਾਡੇ ਕੋਲ ਕੈਨੇਡਾ ਦਾ ਪਾਸਪੋਰਟ ਹੋਵੇਗਾ, ਕੈਨੇਡੀਅਨ ਪਾਸਪੋਰਟ ਹੋਵੇਗਾ। ਤੁਸੀਂ ਬੱਚੇ ਕਦੋਂ ਬੁਲਾ ਸਕਦੇ ਹੋ? ਉਦੋਂ ਹੀ ਜਦੋਂ ਤੁਹਾਨੂੰ ਪਾਸਪੋਰਟ ਮਿਲਣਾ ਹੈ, ਤੁਹਾਡੇ ਬੱਚਿਆਂ ਨੂੰ ਉੱਥੇ ਪਾਕਿਸਤਾਨ ਪਾਸਪੋਰਟ ਮਿਲ ਜਾਏਗਾ ਵਿਦਆਊਟ ਐਨੀ ਰਿਸਟ੍ਰਿਕਸ਼ਨ? ਕੋਈ ਨਹੀਂ, ਬਹੁਤ ਜ਼ਿਆਦਾ ਆਸਾਨ ਹੈ। ਇੰਟਰਵਿਊ ਜਾਂ ਕੋਈ ਨਹੀਂ, ਬਹੁਤ ਜ਼ਿਆਦਾ ਆਸਾਨ ਹੈ। ਕੋਈ ਨਹੀਂ, ਪਾਸਪੋਰਟ ਤੁਸੀਂ ਦੁਨੀਆ ਦੇ ਕਿਸੇ ਕੋਨੇ ਤੇ ਵੀ ਪਵੇ, ਯੂਰਪ ਵਿੱਚ ਹੋ ਜਾਂ UK ਜਾਂ ਅਮਰੀਕਾ ਹੈ, ਜਿਸ ਟਾਈਮ ਤੁਹਾਨੂੰ ਪਾਸਪੋਰਟ ਮਿਲਦਾ ਹੈ, ਕਿਉਂਕਿ ਤੁਹਾਡੇ ਬੱਚੇ ਜਿਹੜੇ 18 ਸਾਲ ਤੋਂ ਛੋਟੇ ਹੁੰਦੇ ਨੇ ਆਲਰੇਡੀ ਉਹਨਾਂ ਨੂੰ ਇਹਨਾਂ ਨੇ ਦੇਣਾ ਹੀ ਹੁੰਦਾ ਹੈ। 18 ਸਾਲ ਤੋਂ 18 ਸਾਲ ਤੋਂ ਜਿਹੜੇ ਛੋਟੇ ਨੇ 18 ਸਾਲ ਤੋਂ ਵੱਡੇ ਹੋ ਗਏ, ਉਸ ਚੀਜ਼ ਦੇ ਬਾਰੇ ਚ ਮੈਨੂੰ ਨਹੀਂ ਇਲਮ ਹੈ ਕੈਨੇਡਾ ਦਾ ਕੀ ਤਰੀਕਾਕਾਰ ਹੈ, ਕੈਨੇਡਾ ਦਾ ਕੀ ਕਾਨੂੰਨ ਹੈ, ਕਿਉਂਕਿ ਮੈਂ ਖੁਦ ਕੈਨੇਡਾ ਵਿੱਚ ਨਹੀਂ ਰਹਿੰਦਾ, ਮੈਂ ਤੇ ਨਹੀਂ ਬਾਰਸਲੋਨਾ ਤੁਸੀਂ ਉੱਥੋਂ ਸਪੇਨ ਹੀ ਰਹਿੰਦਾ। ਇਨਫੋਰਮੇਸ਼ਨ ਲੈ ਕੇ ਆਏ ਹੋ ਨਾ, ਇਸ ਵਾਸਤੇ ਤੁਹਾਨੂੰ ਪੁੱਛਦੇ। ਹਾਂ, ਉਸ ਹੱਦ ਤੱਕ ਤੇ ਨਹੀਂ ਇਨਫੋਰਮੇਸ਼ਨ ਹੈ ਜਿਹੜੇ 18 ਸਾਲ ਤੋਂ ਜ਼ਿਆਦਾ ਬੱਚੇ ਨੇ, ਸਹੀ ਹੈ। ਲੇਕਿਨ ਜਿਹੜੇ 18 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਪਾਸਪੋਰਟ ਮਿਲ ਜਾਏਗਾ। ਲੇਕਿਨ ਇੱਕ ਸਭ ਤੋਂ ਅੱਛੀ ਨਿਊਜ਼ ਇਹ ਹੈ ਕਿ ਮੇਰੇ ਨਜ਼ਰਾਂ 'ਚ ਕੋਈ ਐਸਾ ਮੁਲਕ ਮੈਨੂੰ ਨਹੀਂ ਯੂਰਪ ਦਾ ਨਜ਼ਰ ਆਇਆ ਕਿ ਜਿਹੜਾ 6 ਸਾਲਾਂ ਬਾਅਦ ਤੁਹਾਨੂੰ ਪਾਸਪੋਰਟ ਦੇ ਸਕੇ। ਇਹ ਵਾਹਿਦ ਹੀ ਕੈਨੇਡਾ ਹੀ ਹੈ ਜਿਹੜਾ 6 ਸਾਲਾਂ ਬਾਅਦ ਤੁਹਾਨੂੰ ਕੈਨੇਡੀਅਨ ਪਾਸਪੋਰਟ ਮਿਲ ਜਾਂਦਾ ਹੈ। ਤੇ ਕੈਨੇਡੀਅਨ ਪਾਸਪੋਰਟ ਦੀ ਯੂਰਪ ਤੋਂ ਜ਼ਿਆਦਾ ਵੈਲਿਊ ਹੈ, ਯੂਰਪ ਤੋਂ ਜ਼ਿਆਦਾ ਬਿਹਤਰ ਹੈ। ਪਰ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਿਸ ਦਿਨ ਆਏਗਾ ਅਸਾਈਲਮ ਕਰੇਗਾ, ਜੀ PR ਮਿਲਣ ਤੋਂ ਬਾਅਦ 1 ਸਾਲ ਬਾਅਦ ਪਾਸਪੋਰਟ ਅਪਲਾਈ ਕਰ ਸਕਦਾ। ਇੰਜੇ ਗੱਲ ਉਹਦੇ ਵਾਸਤੇ ਉਹਨੂੰ ਇੰਟਰਵਿਊ ਤੇ ਦੇਣਾ ਪਵੇਗਾ ਨਾ। ਬੜਾ ਆਸਾਨ ਜਿਹਾ ਹੈ, ਕੋਈ ਮੁਸ਼ਕਲ ਕੋਈ ਨਹੀਂ, ਥੋੜਾ ਇੱਕ ਅੱਧ ਕੋਰਸ ਹੁੰਦਾ ਹੈ। ਹੋ ਸਕਦਾ ਹੋਵੇ ਇਹ ਨਹੀਂ, ਥੋੜਾ ਜਿਹਾ ਉਹਨਾਂ ਦਾ ਕੋਰਸ ਜਿਹੜਾ ਦੇਖੋ, ਇੰਗਲਿਸ਼ ਦਾ ਕੋਰਸ ਵਗੈਰਾ ਕਰਨਾ ਹੈ ਸਹੀ ਹੈ। ਥੋੜਾ ਜਿਹਾ, ਜਿਸ ਤਰ੍ਹਾਂ ਜਿੰਨੇ ਆਉਣਾ ਉਹਨੂੰ ਇੰਗਲਿਸ਼ ਸਿੱਖਣੀ ਪੈਣੀ है, लेकिन कोई इतनी मुश्किल कोई नहीं है, या इतना मुश्किल नहीं है, आसान है बिल्कुल। ਸਹੀ ਸਾਡੇ ਥੋੜਾ ਮੁਸ਼ਕਿਲ ਹੈ ਬਹੁਤ ਜ਼ਿਆਦਾ। ਸਹੀ ਸਪੇਨ ਦੇ ਵਿੱਚ ਖੁਦ 15 ਸਾਲ ਦੇ ਮਿਨੀਮਮ ਤੁਹਾਨੂੰ ਮੈਂ ਦੱਸਿਆ ਨੇ, 15-16 ਸਾਲਾਂ ਬਾਅਦ ਤੁਸੀਂ ਜਾ ਕੇ ਤੁਹਾਨੂੰ ਪਾਸਪੋਰਟ ਮਿਲਦਾ ਹੈ। ਇਤਨਾ ਟਾਈਮ ਤੇ ਉਸ ਪਾਸਪੋਰਟ ਦੀ, ਯੂਰਪੀਅਨ ਪਾਸਪੋਰਟ ਦੀ ਪਾਵਰ ਕੈਨੇਡੀਅਨ ਪਾਸਪੋਰਟ ਤੋਂ ਥੋੜੀ ਹੈ, ਘੱਟ ਹੈ। ਵੈਲਿਊ ਜ਼ਿਆਦਾ ਹੈ ਕੈਨੇਡੀਅਨ ਪਾਸਪੋਰਟ ਦੀ ਵੈਲਿਊ ਜ਼ਿਆਦਾ। ਤੇ ਮੈਂ ਤੇ ਉਹਨਾਂ ਸਭ ਦੋਸਤਾਂ ਨੂੰ ਇਹ ਮਸ਼ਵਰਾ ਦਵਾਂਗਾ ਕਿ ਜਿੱਦੂ ਵੀ ਅਗਰ ਤੁਹਾਨੂੰ ਅੱਲਾਹ ਪਾਕ ਦੇ ਫਜ਼ਲ ਨਾਲ ਅਗਰ ਤੁਸੀਂ ਕੈਨੇਡਾ ਪਹੁੰਚ ਆਉਂਦੇ ਹੋ ਤੇ ਕੈਨੇਡਾ ਨੂੰ ਨਾ ਛੱਡੋ। ਕੈਨੇਡਾ ਤੋਂ ਬਿਹਤਰ ਕੋਈ ਜਗ੍ਹਾ ਨਹੀਂ। ਅਮਰੀਕਾ ਦੇ ਵਿੱਚ ਰਹਿਣੇ ਦਾ ਮੈਂ ਕਿਸੇ ਦੋਸਤ ਨੂੰ ਮਸ਼ਵਰਾ ਨਹੀਂ ਦੇਣ ਲੱਗਾ, ਕਿਉਂਕਿ ਅਮਰੀਕਾ ਦੇ ਪੇਪਰ ਕੋ ਨਹੀਂ ਜੇ ਦਿੰਦੇ। ਸ਼ਾਦੀ ਕਰਨੀ ਜੇ ਤੇ ਇੱਥੇ ਅਮਰੀਕਾ ਦੇ ਵਿੱਚ ਸ਼ਾਦੀ ਕਰਕੇ ਵੀ ਬੜਾ ਲੰਮਾ ਹੀ ਪ੍ਰੋਸੀਜਰ ਹੈ, ਔਖਾ ਹਿਸਾਬ ਕਿਤਾਬ ਹੈ। ਉਹਦੀ ਨਿਸਬਤ ਬਿਹਤਰ ਇਹ ਹੈ ਅਸਾਈਲਮ ਅਪਲਾਈ ਕਰੋ, ਕੈਨੇਡਾ ਆਓ, ਅਸਾਈਲਮ ਅਪਲਾਈ ਕਰੋ, 6 ਸਾਲਾਂ ਬਾਅਦ ਕੈਨੇਡੀਅਨ ਪਾਸਪੋਰਟ, ਲਾਈਫ ਨੂੰ ਇੰਜੋਏ ਕਰੋ। ਸਹੀ ਹੋ ਗਿਆ। ਤੇ ਹੋਰ ਕੋਈ ਗੱਲ ਜਿਹੜੀ ਤੁਹਾਡੇ ਜ਼ਿਹਨ ਚ ਹੋਏ? ਬਸ ਮੇਰੇ ਜ਼ਿਹਨ ਵਿੱਚ ਇਹ ਹੀ ਨੇ। ਮਜ਼ੀਦ ਕਿਸੇ ਦੋਸਤ ਨੂੰ ਕੋਈ ਵੀ ਕੁਐਸਚਨ ਹੋਵੇ ਤੇ ਬਿਲਕੁਲ ਉਹ ਜਨਾਬ ਉਹ ਸਾਨੂੰ ਕਮੈਂਟਸ ਕਰਕੇ ਪੁੱਛ ਸਕਦਾ ਹੈ। ਅਸੀਂ ਉਹਨੂੰ ਜਵਾਬ ਰਿਪਲਾਈ ਕਰਾਂਗੇ, ਜਵਾਬ ਦੇਵਾਂਗੇ। ਤੇ ਮਜ਼ੀਦ ਮੇਰੇ ਕੋਲ ਤੇ ਅਜੇ ਡਿਟੇਲ ਨੈਕਸਟ ਟਾਈਮ ਮੈਂ ਗਿਆ, ਹੋਰ ਮਜ਼ੀਦ ਜਿਹੜੀ ਡਿਟੇਲ ਮੈਨੂੰ ਮਿਲੀ ਮੈਂ ਜ਼ਰੂਰ ਆਗਾਹ ਕਰਾਂਗਾ, ਮੈਂ ਦੱਸਾਂਗਾ। ਫਿਲਹਾਲ ਔਰ ਜਿਹੜੇ ਵਕੀਲ ਨਾਲ ਤੁਸੀਂ ਉੱਥੇ ਮਿਲੇ ਹੋ, ਕਿਆ ਸਾਡੇ ਚੋਂ ਕੋਈ ਬੰਦਾ ਜਾਏ ਜਾਂ ਅਸੀਂ ਕੋਈ ਰੈਫਰੈਂਸ ਨਾਲ ਬੰਦਾ ਭੇਜੀਏ ਤਾਂ ਉਹ ਤਾਵਨ ਕਰੇਗਾ ਸਾਡੇ ਨਾਲ? ਬਿਲਕੁਲ। ਉੱਥੇ ਇਸ ਤੋਂ ਨਜ਼ਾਰੇ ਲੈਣੀ ਹੈ ਨਾ।
ਮੈਂ ਤੁਹਾਨੂੰ ਦੱਸਿਆ ਕਿ ਦੇਸੀ ਬੰਦੇ ਨੇ ਬਹੁਤ ਜ਼ਿਆਦਾ, ਜੀ ਬਹੁਤ ਜ਼ਿਆਦਾ ਦੇਸੀ ਬੰਦੇ ਨੇ ਉੱਥੇ, ਤੇ ਵਕੀਲ ਵੀ ਆਪਣੇ ਬਹੁਤ ਜ਼ਿਆਦਾ ਨੇ। ਸਹੀ ਉਹ ਜਿਸਾਂ ਕਹਿੰਦੇ ਨੇ ਇਟ ਪੁੱਟੋ ਤੇ ਹਨੇ ਇੱਟ ਪੱਟਣ ਵਾਲੇ ਤਾਂ ਬੜੇ ਨੇ, ਲੇਕਿਨ ਅੱਗੋਂ ਸਹੀ ਬੰਦਾ ਜਿਹੜਾ ਗਾਈਡ ਕਰਨ ਵਾਲਾ ਉਹ ਸਾਨੂੰ ਲੱਭਣਾ ਚਾਹੀਦਾ ਜੀ। ਅਸੀਂ ਰਾਜਾ ਸਾਹਿਬ ਨਾਲ ਡਿਸਕਸ ਕੀਤੀ ਹੈ, ਗੱਲਾਂ ਬਾਤਾਂ ਕੀਤੀਆਂ ਨੇ, ਬੜਾ ਮਜ਼ਾ ਆਇਆ, ਬੜੀ ਇਨਫੋਰਮੇਸ਼ਨ ਲੱਭੀ ਹੈ। ਔਰ ਕਿਸੇ ਵੀ ਦੋਸਤ ਨੂੰ ਪਾਕਿਸਤਾਨ ਤੋਂ ਜਾਂ ਕਿਸੇ ਯੂਰਪ ਦੇ ਮੁਲਕ ਤੋਂ ਇਨਫੋਰਮੇਸ਼ਨ ਚਾਹੀਦੀ ਹੋਏ, ਉਹ ਸਾਨੂੰ ਕਮੈਂਟਸ ਕਰ ਸਕਦਾ ਹੈ, ਆਪਣਾ ਨੰਬਰ ਕਮੈਂਟਸ ਕਰੇ, ਅਸੀਂ ਰਾਜਾ ਸਾਹਿਬ ਨਾਲ ਯੂਰਪ ਦੇ ਵਿੱਚ ਉਹਦਾ ਰਾਬਤਾ ਕਰਾ ਸਕਦੇ ਹਾਂ। ਉਹ ਉੱਥੇ ਆਪਣੀ ਡਿਸਕਸ ਕਰਕੇ ਇਨਫੋਰਮੇਸ਼ਨ ਜਿਹੜੀ ਉਹਨੂੰ ਚਾਹੀਦੀ ਹੈ, ਜੋ ਮਾਲੂਮਾਤ ਹੈ, ਉਹ ਉੱਥੇ ਲੱਭ ਜਾਏਗੀ। ਜੋ ਸਾਡੇ ਕੋਲ ਹੋਈ ਅਮਰੀਕਾ ਦੇ ਬਾਰੇ ਵਿੱਚ, ਕੈਨੇਡਾ ਦੇ ਬਾਰੇ ਵਿੱਚ, ਇਨਸ਼ਾਅੱਲਾ ਅਸੀਂ ਵੀ ਹੈਲਪ ਕਰਾਂਗੇ। ਤੇ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ। ਅਗਰ ਵੀਡੀਓ ਅੱਛੀ ਲੱਗੀ ਹੈ, ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਨੇ ਆ ਅਗਲੇ ਵਲੌਗ ਦੇ ਵਿੱਚ। ਅੱਲਾ ਹਾਫਿਜ਼। ਅੱਲਾਹ।